Congress accuses BJP of delaying Naga peace agreement over election plans. There has been no solution in the past 7 years despite Modi's claim otherwise. 75 ਸਾਲ ਪਹਿਲਾਂ ਨਾਗਿਆਂ ਦੇ ਸਾਹਮਣੇ ਇਹ ਚੋਇਸ ਸੀ ਕਿ ਕੀ ਉਹਨਾਂ ਨੇ ਸੈਕੂਲਰ ਇੰਡੀਆ ਦੇ ਨਾਲ ਅਲਾਈਅੰਸ ਕਰਨਾ ਜਾਂ ਕਮਿਊਨਿਸਟ ਚਾਈਨਾ ਦੇ ਨਾਲ ਜਾਣਾ। ਉਹਨੇ ਕਿਹਾ ਹੁਣ 75 ਸਾਲ ਬਾਅਦ ਸਾਡੇ ਨਾਗਿਆਂ ਦੇ ਸਾਹਮਣੇ ਇਹ ਚੋਇਸ ਹੈ ਕਿ ਕੀ ਅਸੀਂ ਕਮਿਊਨਿਸਟ ਚਾਈਨਾ ਨਾਲ ਜਾਣਾ ਜਾਂ ਕਮਿਊਨਲ ਇੰਡੀਆ ਨਾਲ ਜਾਣਾ। 18-19 ਸਾਲ ਦੀ ਗੱਲਬਾਤ ਤੋਂ ਬਾਅਦ 3 ਅਗਸਤ 2015 ਨੂੰ ਮੋਦੀ ਨੇ ਐਲਾਨ ਕੀਤਾ ਕਿ ਜੀ ਐਗਰੀਮੈਂਟ ਹੋ ਗਿਆ। ਅੱਜ ਜਦੋਂ ਅਸੀਂ 2015 ਤੋਂ ਹੁਣ ਤੱਕ ਗੱਲ ਕਰ ਰਹੇ ਹਾਂ, 7 ਸਾਲ ਬੀਤਣ ਬਾਅਦ ਵੀ ਇਹਨੂੰ ਕੋਈ ਇੰਪਲੀਮੈਂਟ ਨਹੀਂ ਕੀਤਾ ਗਿਆ। ਉਹਨਾਂ ਨੇ ਇਸ ਪੀਰੀਅਡ ਦੇ ਵਿੱਚ ਇਹ ਬੀਜੇਪੀ ਨੇ ਇਹ ਕੀਤਾ, ਇੰਪਲੀਮੈਂਟ ਵੀ ਨਹੀਂ ਕੀਤਾ। ਔਰ ਦੂਸਰੇ ਪਾਸੇ ਉੱਥੇ ਇੱਕ ਹੋਰ ਗਰੁੱਪ ਖੜਾ ਕਰ ਦਿੱਤਾ ਗਿਆ ਨਾਗਿਆਂ ਦੇ ਬਰਾਬਰ ਜੇ ਪੋਲੀਟੀਕਲੀ ਪਾਵਰ ਹਥਿਆਣ ਦੇ ਲਈ। ਦਰਸ਼ਕੋ ਬ੍ਰੇਕ ਬਾਅਦ ਆਪਾਂ ਤੁਹਾਨੂੰ ਸਭ ਨੂੰ ਜੀ ਆਇਆਂ ਕਹਿੰਦੇ ਹਾਂ। ਸੋ ਗੱਲਬਾਤ ਕਰਾਂਗੇ ਨਾਗਾਲੈਂਡ ਦੇ ਹਵਾਲੇ ਨਾਲ ਕਿ ਨਾਗਾਲੈਂਡ ਵਾਸੀ ਨਾਗਿਆਂ ਵੱਲੋਂ ਪਿਛਲੇ 74 ਸਾਲਾਂ ਤੋਂ ਆਜ਼ਾਦੀ ਦੀ ਜਿਹੜੀ ਲੜਾਈ ਉਹ ਲੜੀ ਜਾ ਰਹੀ ਹੈ। ਔਰ 2015 ਵਿੱਚ ਮੋਦੀ ਸਰਕਾਰ ਨੇ ਨਾਗਿਆਂ ਨਾਲ ਇੱਕ ਸਮਝੌਤਾ ਕੀਤਾ ਸੀ, ਪਰ 7 ਸਾਲ ਤੋਂ ਉਹਨਾਂ ਨੂੰ ਧੋਖੇ ਵਿੱਚ ਰੱਖ ਕੇ ਇਸ ਸਮਝੌਤੇ ਨੂੰ ਲਾਗੂ ਨਹੀਂ ਕੀਤਾ ਗਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਸਾਡੇ ਲਾਈਵ ਪ੍ਰੋਗਰਾਮ ਦੇ ਚੱਲਦੇ ਆ ਲਾਈਵ ਚੈਟ ਦੇ ਵਿੱਚ ਸਾਡੇ ਕੁਝ ਵੀਰ ਸਵਾਲ ਵੀ ਪੁੱਛਦੇ ਨੇ, ਜਿਵੇਂ ਸੀਨ ਦੀ ਆਈਡੀ ਤੋਂ ਵੀਰ ਨੇ, ਔਰ ਉਹਨਾਂ ਨੇ 2 ਸਵਾਲ ਪੁੱਛੇ ਨੇ ਕਿ ਭਾਈ ਉੱਥੇ ਗ੍ਰੰਥੀ ਇੰਨੇ ਪਾਵਰਫੁਲ ਕਿਉਂ ਨੇ, ਇੱਥੇ ਕਿਉਂ ਨਹੀਂ ਨਨਕਾਣਾ ਸਾਹਿਬ ਦੇ। ਔਰ ਫਿਰ ਉਹਨਾਂ ਨੇ ਗੁਰੂ ਨਾਨਕ ਸਾਹਿਬ ਦੀਆਂ ਉਦਾਸੀਆਂ ਨਾਲ ਸੰਬੰਧਿਤ ਪੁੱਛਿਆ ਕਿ ਜਦੋਂ ਉਹਨਾਂ ਨੇ ਟਰੈਵਲ ਕੀਤੀ ਕਿ ਉਹਨਾਂ ਨੇ ਕਿਸ਼ਤੀਆਂ, ਜਹਾਜ਼ ਔਰ ਕਿਵੇਂ ਟਰੈਵਲ ਕੀਤਾ। ਸੋ ਕਿਉਂਕਿ ਅਸੀਂ ਉਹਨਾਂ ਦੇ ਸਵਾਲਾਂ ਨੂੰ ਮਾਰਕ ਕਰ ਲਿਆ, ਆਉਣ ਵਾਲੇ ਪੀਰੀਅਡ 'ਚ ਅਸੀਂ ਇਸ ਦੇ ਉੱਤੇ ਇੰਡੀਪੈਂਡੈਂਟਲੀ ਜਿਹੜਾ ਗੱਲਬਾਤ ਕਰਾਂਗੇ। ਪਰ ਅਸੀਂ ਐਕਨੋਲੇਜ ਕਰਨਾ ਚਾਹੁੰਦੇ ਔਰ ਐਪਰੀਸ਼ੀਏਟ ਕਰਦੇ ਹਾਂ ਕਿ ਸਾਡੇ ਵੀਰ ਸਾਡੇ ਨਾਲ ਜੁੜਦੇ ਵੀ ਨੇ ਔਰ ਜਿਹੜੇ ਸਵਾਲ ਪੁੱਛੇ ਜਾਣ ਵਾਲੇ ਨੇ ਉਹਨੂੰ ਪੁੱਛਦੇ ਵੀ ਨੇ। ਗੱਲ ਅਸੀਂ ਇਹਨਾਂ 75 ਵਰ੍ਹਿਆਂ ਦੀ ਨਹਿਰੂ ਤੋਂ ਮੋਦੀ ਤੱਕ ਕਰੀਏ ਤੇ ਫਿਰ ਜ਼ਾਹਰ ਹੈ ਜਦੋਂ ਅੱਜ ਅਸੀਂ ਲਫ਼ਜ਼ ਹਿੰਦੂਤਵਾ ਕਹਿੰਦੇ ਹਾਂ ਤੇ ਬ੍ਰਾਹਮਣਵਾਦ ਤੇ ਬਗਲ ਮੇ ਛੁਰੀ ਮੂੰਹ ਮੇ ਰਾਮ ਰਾਮ ਇਹ ਤਾਂ ਆਉਂਦਾ ਹੀ ਹੈ। ਵੈਸੇ ਦੁਨੀਆ ਦੇ ਵਿੱਚ ਇਹ ਵੀ ਅਕਸਰ ਕਿਹਾ ਜਾਂਦਾ ਹੈ ਕਿ ਸਮਝੌਤੇ ਕੀਤੇ ਹੀ ਤੋੜਨ ਲਈ ਜਾਂਦੇ ਨੇ, ਲੇਕਿਨ ਇਸ ਮਾਮਲੇ ਦੇ ਵਿੱਚ ਬ੍ਰਾਹਮਣਵਾਦੀਆਂ ਤੋਂ ਵੱਡਾ ਹੋਰ ਕੋਈ ਨਹੀਂ ਹੈ। ਔਰ ਉਹਨਾਂ ਦੀ ਇੱਕ ਪਾਸੇ ਤਾਂ ਜਿਹੜੇ ਅੱਜ ਦੇ ਹਿੰਦੂਤਵੀ ਨੇ ਉਹਨਾਂ ਨੇ ਤਾਂ ਬਿਲਕੁਲ ਹੀ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਟੱਪੀਆਂ ਹੋਈਆਂ ਨੇ। ਪਰ ਜਦੋਂ ਅਸੀਂ ਈਵਨ ਨਹਿਰੂ ਵਰਗਾ ਜਿਹੜਾ ਆਪਣੇ ਆਪ ਨੂੰ ਵਰਲਡ ਕਲਾਸ ਪੋਲੀਟੀਸ਼ੀਅਨ ਇਨੀ ਸਟੇਟਸਮੈਨ ਸਮਝਦਾ ਸੀ, ਹਿਸਟੋਰੀਅਨ ਵੀ ਸਮਝਦਾ ਸੀ, ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਇਤਿਹਾਸ ਜਾਂ ਉਸ ਦਾ ਜਿਹੜਾ ਹੈ ਗਲੋਬਲ ਡਿਸਕਵਰੀ ਆਫ ਇੰਡੀਆ ਔਰ ਇਸ ਕਿਸਮ ਦੀਆਂ ਰਚਨਾਵਾਂ ਅੱਜ ਵੀ ਪੜ੍ਹੀਆਂ ਜਾਂਦੀਆਂ ਨੇ। ਅਤੇ ਇਹ ਉਸ ਦੀ ਕੋਟ ਸੀ ਜਦੋਂ ਉਸ ਨੂੰ ਇਕਰਾਰਾਂ ਬਾਰੇ ਪੁੱਛਿਆ ਗਿਆ ਕਿ ਭਾਈ ਤੁਹਾਡਾ ਕੀ ਹੈ, ਤੁਸੀਂ ਕਿਹਾ ਕੀ ਸੀ ਅਤੇ ਤੁਸੀਂ ਕਰ ਕੀ ਰਹੇ ਹੋ। ਖਾਸ ਤੌਰ 'ਤੇ ਸਿੱਖ ਲੀਡਰਾਂ ਨੇ ਉਸ ਨੂੰ ਕਨਫਰੰਟ ਕੀਤਾ ਅਤੇ ਉਸਨੇ ਇਹ ਕਿਹਾ ਸੀ ਕਿ ਤਬ ਬਾਤ ਔਰ ਥੀ ਅਬ ਬਾਤ ਔਰ ਹੈ, ਸਰਕਮਸਟੈਂਸਿਸ ਹੈਵ ਨਾਊ ਚੇਂਜਡ। ਇਹ ਮੁਕਰਨ ਦੀ ਗੱਲ ਹੁੰਦੀ ਹੈ। ਔਰ ਉਸੇ ਨਹਿਰੂ ਨੇ ਇਹ ਕੋਟ ਕੀਤਾ ਸੀ ਕਿ ਬਾਤ ਐਸੀ ਕੀਜੀਏ ਹਰ ਬਾਤ ਕੇ 100 ਪਹਿਲੂ ਹੋਂ, ਕੋਈ ਪਹਿਲੂ ਤੋਂ ਰਹੇ ਬਾਤ ਬਦਲਨੇ ਕੇ ਲਈ। ਹੁਣ ਜਦੋਂ ਅਸੀਂ ਅੱਜ ਉਹਨਾਂ ਬਦਕਿਸਮਤ 3 ਕੌਮਾਂ ਦੀ ਪਿਛਲੇ 75 ਸਾਲ ਤੋਂ ਜਿਹੜੀ ਹੈ ਤਰਾਸਦੀ, ਟ੍ਰੈਜਡੀ, ਪਰਸੀਕਿਊਸ਼ਨ ਦੇਖਦੇ ਹਾਂ, ਇੱਕ ਤਾਂ ਜ਼ਾਹਰ ਹੈ ਸਾਡੀ ਕੌਮ ਹੈ ਜਿਨ੍ਹਾਂ ਨੇ ਉਹਨਾਂ 'ਤੇ ਇਤਬਾਰ ਕੀਤਾ ਔਰ ਜਿਵੇਂ ਪਟੇਲ ਨੇ ਬਾਅਦ 'ਚ ਕਿਹਾ ਸੀ ਕਿ 6 ਹੈਵ ਮਿਸਡ ਦਾ ਬੱਸ। ਦੂਸਰੀ ਕੌਮ ਕਸ਼ਮੀਰੀਆਂ ਦੀ, ਜਿਹੜੇ ਸ਼ੇਖ ਅਬਦੁੱਲੇ ਦਾ ਪੱਲੂ ਫੜ ਕੇ ਬੈਠੇ ਸੀ ਅਤੇ ਸ਼ੇਖ ਅਬਦੁੱਲਾ ਆਪਣੇ ਆਪ ਨੂੰ ਨਹਿਰੂ ਦੇ ਕੱਦ ਕਾਠ ਦਾ ਜਾਂ ਉਸ ਤੋਂ ਵੀ ਵੱਡਾ ਸਮਝਦਾ ਸੀ ਕਿ ਭਾਈ ਮੈਂ ਤਾਂ ਜਿਹੜਾ ਉਹ ਸਾਰੇ ਮੁਲਕ ਦੇ ਵਿੱਚ ਆਪਣਾ ਸਿੱਕਾ ਜਮਾਣਾ ਔਰ ਸੈਕੂਲਰਿਜ਼ਮ ਦਾ ਲਿਬਾਦਾ ਉਹਨੇ ਵੀ ਪਹਿਨਿਆ ਹੋਇਆ ਸੀ। ਨਤੀਜੇ ਦੇ ਤੌਰ 'ਤੇ 75 ਵਰ੍ਹਿਆਂ ਬਾਅਦ ਕਸ਼ਮੀਰੀ ਵੀ ਉਸੇ ਪਰਸੀਕਿਊਸ਼ਨ 'ਚੋਂ ਲੰਘ ਰਹੇ ਨੇ। ਔਰ ਤੀਸਰੀ ਕੌਮ ਬੇਸ਼ੱਕ ਉਹਨਾਂ ਦੇ ਨਾਲ ਵੀ ਇਸ ਕਿਸਮ ਦਾ ਹੀ ਹਾਲ ਹੋਇਆ, ਹਾਲਾਂ
ਕਸ਼ਮੀਰੀਆਂ ਨੇ ਹਥਿਆਰ 1999 ਤੱਕ ਪਹੁੰਚਦਿਆਂ ਚੁੱਕੇ, ਅਸੀਂ ਜੂਨ 1984 ਤੋਂ ਬਾਅਦ ਐਜ਼ ਏ ਡਿਫੈਂਸ ਚੁੱਕੇ। ਪਰ ਨਾਗਿਆਂ ਨੇ, ਨਾਗਾਲੈਂਡ ਨਾਰਥ ਈਸਟ ਦੇ ਵਿੱਚ, ਉਹਨਾਂ ਨੇ ਤਾਂ 1948 ਤੋਂ ਇੱਕਦਮ ਬਾਅਦ ਹੀ ਜਿਹੜਾ ਹੈ ਉਹ ਦੇਖ ਲਿਆ ਸੀ ਕਿ ਭਾਈ ਇਹ ਉਹਨਾਂ ਦੇ ਨਾਲ ਵੀ ਬ੍ਰਿਟਿਸ਼ ਪੀਰੀਅਡ 'ਚ ਉਹਨਾਂ ਦੇ ਕਬੀਲਿਆਂ ਨੂੰ ਉਹਨਾਂ ਨੇ ਬੇਸ਼ੱਕ ਜਿਹੜਾ ਬ੍ਰਿਟਿਸ਼ ਪ੍ਰਭਾਵ ਸੀ, ਲੇਕਿਨ ਉਹਨਾਂ ਦੀ ਆਪਣੀ ਆਟੋਨਮੀ, ਕਬੀਲਿਆਂ ਦੀ ਆਜ਼ਾਦੀ ਮੌਜੂਦ ਸੀ। ਟੈਰੀਟੋਰੀਅਲੀ ਉਹ ਬ੍ਰਿਟਿਸ਼ ਸਾਮਰਾਜ ਦਾ ਹਿੱਸਾ ਬਣਦੇ ਸੀ, ਲੇਕਿਨ ਨਾਗਿਆਂ ਦੀ ਜਿਹੜੀ ਹੈ ਆਪਣੀ ਟਰਾਈਬਲ ਇੰਡੀਪੈਂਡੈਂਸ 'ਚ ਉਹਨਾਂ ਨੇ ਕਦੇ ਇੰਟਰਫੀਅਰ ਨਹੀਂ ਸੀ ਕੀਤਾ। ਸੋ ਉਹੀ ਜਿਹੜਾ ਹਿੱਸਾ ਇਹਨਾਂ ਨੂੰ ਇੰਡੀਆ ਨੂੰ ਮਿਲ ਜਾਂਦਾ ਹੈ। ਪਰ 1948 ਦੇ ਵਿੱਚ ਹੀ ਇਹ ਨਾਗਿਆਂ ਦੇ ਨਾਲ ਜਿਹੜਾ ਐਗਰੀਮੈਂਟ ਹੁੰਦਾ ਹੈ, ਨਹਿਰੂ ਕਰਦਾ ਹੈ, ਦੂਜਾ ਉਹੀ ਕੁਝ ਜੋ ਸਿੱਖਾਂ ਦੇ ਨਾਲ ਸੀ ਜਾਂ ਜੋ ਕਸ਼ਮੀਰੀਆਂ ਨਾਲ ਆਰਟੀਕਲ 370 ਦੇ ਥੱਲੇ ਉਹੀ 3 ਮਹਿਕਮੇ ਰੱਖ ਕੇ ਔਰ ਉਹਨਾਂ ਦਾ ਆਪਣਾ ਝੰਡਾ, ਆਪਣਾ ਨੈਸ਼ਨਲ ਐਂਥਮ, ਉਹਨਾਂ ਦਾ ਹਾਲ ਕੀ ਕੀਤਾ ਜਿਨ੍ਹਾਂ ਨੂੰ ਕਨਸਟੀਟਿਊਸ਼ਨਲ ਦਿੱਤਾ ਸੀ। ਨਾਗਿਆਂ ਨੂੰ ਤਾਂ ਕਨਸਟੀਟਿਊਸ਼ਨਲ ਨਹੀਂ ਸੀ ਦਿੱਤਾ, ਲੇਕਿਨ ਇੱਕ ਅੰਡਰਸਟੈਂਡਿੰਗ ਸੀ ਕਿ ਭਾਈ ਇਹ ਜਿਹੜਾ ਇਵੇਂ ਹੋਏਗਾ। ਔਰ ਉਹਨਾਂ ਦੀ ਲੀਡਰਸ਼ਿਪ ਨੇ ਬਹੁਤ, ਔਰ ਇਹ ਵੀ ਗੱਲ ਦਾ ਧਿਆਨ ਰਹੇ ਕਿ ਇਹਨਾਂ ਤਿੰਨਾਂ ਹੀ ਕੌਮਾਂ ਨੂੰ ਦਾ ਜਿਨ੍ਹਾਂ ਦਾ ਅਸੀਂ ਜ਼ਿਕਰ ਕੀਤਾ ਹੈ, ਜਿਨ੍ਹਾਂ ਨਾਲ ਕੀਤੇ ਇਕਰਾਰਨਾਮਿਆਂ ਤੋਂ ਦਿੱਲੀ ਦੇ ਹਾਕਮ ਮੁੱਕਰੇ, ਉਹ ਤਿੰਨੋਂ ਹੀ ਭਾਰਤ ਦੀਆਂ 3 ਵੱਡੀਆਂ ਘੱਟ ਗਿਣਤੀਆਂ ਵਾਲੀ ਵਸੋਂ ਵਾਲੇ ਸੂਬੇ ਨੇ। ਪੰਜਾਬ 'ਚ ਸਿੱਖ ਨੇ, ਕਸ਼ਮੀਰ ਦੇ ਵਿੱਚ, ਜੰਮੂ ਕਸ਼ਮੀਰ 'ਚ ਮੁਸਲਮਾਨ ਨੇ, ਔਰ ਨਾਗਾਲੈਂਡ ਦੇ ਵਿੱਚ ਈਸਾਈ ਨੇ। ਸੋ ਨਾਗੇ ਲੜੇ, ਉਹਨਾਂ ਦੇ ਵੱਡੇ ਵੱਡੇ ਲੀਡਰ, ਔਰ ਉਹਨਾਂ ਦਾ ਜਿਹੜਾ ਫੀਜ਼ੋ ਜਿਹੜਾ ਉਹ ਜਲਾਵਤਨੀ 'ਚ ਵੀ ਆਇਆ, UK 'ਚ ਉਹਦੀ ਡੈਥ ਹੋਈ, ਔਰ 84 ਤੋਂ ਬਾਅਦ ਸਿੱਖਾਂ ਦੇ ਇਕੱਠਾਂ ਦੇ ਵਿੱਚ ਵੀ ਉਹ ਆ ਕੇ ਐਡਰੈਸ ਕਰਦਾ ਸੀ। ਔਰ ਇਵੈਂਚੁਅਲੀ 18-19 ਸਾਲ ਤੋਂ ਨਾਗਿਆਂ ਦੇ ਇੱਕ ਵੱਡੇ ਗਰੁੱਪ ਦੇ ਨਾਲ ਜਿਨ੍ਹਾਂ ਦੀ ਆਰਗੇਨਾਈਜੇਸ਼ਨ ਦੇ ਨਾਲ ਇਹਨਾਂ ਨੇ ਫਿਰ ਗੱਲਬਾਤ ਸ਼ੁਰੂ ਕੀਤੀ। ਔਰ ਮੈਂ ਸਮਝਦਾ ਵੀ ਸ਼ਾਇਦ 1990 ਦੇ ਅਖੀਰ 'ਚ ਹੀ ਹੋਈ ਗੱਲਬਾਤ, ਥਾਈਲੈਂਡ 'ਚ ਵੀ ਹੋਈ, ਫਿਰ ਉਹਨਾਂ ਨੇ ਬੈਂਕਾਕ ਔਰ ਹੋਰ ਥਾਵਾਂ 'ਤੇ ਵੀ ਹੁੰਦੇ 18-19 ਸਾਲ ਬਾਅਦ ਉਹ ਗੱਲਬਾਤ ਦਾ ਸਿੱਟਾ ਅੱਡ-ਅੱਡ ਹਕੂਮਤਾਂ ਬਦਲਦੀਆਂ ਰਹੀਆਂ, ਮਨਮੋਹਨ ਸਿੰਘ ਸਰਕਾਰ ਵੇਲੇ ਵੀ ਜਾਰੀ ਰਹੀ। ਉਹਨਾਂ ਨੂੰ ਸੇਫ ਪੈਸੇਜ ਵੀ ਦਿੱਤਾ ਗਿਆ ਨਾਗਿਆਂ ਨੂੰ ਦਿੱਲੀ ਆਉਣ ਦਾ। ਔਰ ਉਹ ਬਿਲਕੁਲ 18-19 ਸਾਲ ਦੀ ਗੱਲਬਾਤ ਤੋਂ ਬਾਅਦ 3 ਅਗਸਤ 2015 ਨੂੰ ਮੋਦੀ ਨੇ ਐਲਾਨ ਕੀਤਾ ਕਿ ਜੀ ਐਗਰੀਮੈਂਟ ਹੋ ਗਿਆ। ਉਹ ਵੀ ਫੋਟੋਆਂ ਲੱਗੀਆਂ ਨਾਗਿਆਂ ਦਾ ਵੀ, ਉਹ ਵਿਚਾਰਾ ਬਜ਼ੁਰਗ ਹੈ, ਸੂਵੀ ਕਿ ਕੀ ਉਹਦਾ ਨਾਂ ਹੈ, 80 ਸਾਲਾਂ ਤੋਂ ਉੱਪਰ ਹੋਣਾ ਹੈ ਉਹਦਾ। ਲੇਕਿਨ ਹੁਣ 18 ਸਾਲ ਗੱਲਬਾਤ ਉਲਝਾ ਕੇ ਰੱਖਿਆ। 2015 ਦੇ ਵਿੱਚ ਜਦੋਂ ਇਹ ਐਗਰੀਮੈਂਟ ਹੋਇਆ ਵੀ, ਜਿਹਦੇ ਥੱਲੇ ਆਲਮੋਸਟ ਉਹਨਾਂ ਨੂੰ ਜਿਹੜੀ ਹੈ ਆਪਣਾ ਝੰਡਾ ਵੀ, ਆਪਣਾ ਕਨਸਟੀਟਿਊਸ਼ਨ ਵੀ, ਆਪਣੀ ਆਜ਼ਾਦੀ, ਦੂਜੇ ਤੀਜੇ ਸਾਰੇ ਉਹਨਾਂ ਨਾਲ ਇਕਰਾਰ ਹੋਏ। ਹਾਲਾਂਕਿ ਉਸ ਡਾਕੂਮੈਂਟ ਨੂੰ ਪਬਲਿਕ ਨਹੀਂ ਕੀਤਾ ਗਿਆ, ਪਰ ਉਹਨਾਂ ਦੀ ਲੀਡਰਸ਼ਿਪ ਨੇ ਤਾਂ ਇਹੀ ਕਿਹਾ। ਇਹਨਾਂ ਨੇ ਉਹਨਾਂ ਨੂੰ ਕੀ ਕਿਹਾ ਤੇ ਉਹਨਾਂ ਨੇ ਇਹਨਾਂ ਦਾ ਕੀ ਸਮਝਿਆ। ਲੇਕਿਨ ਅੱਜ ਜਦੋਂ ਅਸੀਂ 2015 ਤੋਂ ਹੁਣ ਤੱਕ ਗੱਲ ਕਰ ਰਹੇ ਹਾਂ, 7 ਸਾਲ ਬੀਤਣ ਬਾਅਦ ਵੀ ਇਹਨੂੰ ਕੋਈ ਇੰਪਲੀਮੈਂਟ ਨਹੀਂ ਕੀਤਾ ਗਿਆ। ਰਾਦਰ ਕਿਉਂਕਿ ਨਾਗੇ ਹਥਿਆਰਬੰਦ ਸੰਘਰਸ਼ ਲੜ ਰਹੇ ਸੀ 17-18 ਸਾਲ। ਜੇ ਤੁਸੀਂ ਵੈਸੇ ਹੀ ਤਲਵਾਰ ਨੂੰ ਮਿਆਨ 'ਚ ਪਾ ਦਿਓ, ਹਫ਼ਤੇ ਬਾਅਦ ਕੱਢੋ ਤੇ ਜੰਗ ਲੱਗਣ ਦਾ ਸਾ, ਇਸ ਲਈ ਉਹਨੂੰ ਕੱਢ ਕੇ ਬਹੁਤ ਵਾਰੀ ਉਹ ਰੇਗ ਮਾਰ ਕੇ ਕੀ ਉਹਨੂੰ ਕਹਿੰਦੇ ਨੇ ਉਹਦੇ ਨਾਲ ਲਿਸ਼ਕਾਇਆ ਜਾਂਦਾ। ਇਸੇ ਤਰ੍ਹਾਂ ਲੜਨ ਦਾ ਹੁੰਦਾ ਹੈ। ਜਿਹੜੀ ਜਨਰੇਸ਼ਨ ਲੜ ਰਹੀ ਹੁੰਦੀ ਹੈ, ਜੇ ਉਹ ਲੜਾਈ ਸਟਾਪ ਕਰ ਦੇ 20 ਸਾਲਾਂ 'ਚ ਤਾਂ ਨਵੀਂ ਜਨਰੇਸ਼ਨ ਆ ਜਾਂਦੀ ਹੈ। ਉਹਨਾਂ ਦੇ ਵਿੱਚ ਉਹ ਇਹੀ ਇਹਨਾਂ ਦਾ ਹੁੰਦਾ ਹੈ, ਡਿਲੇ ਕਰੋ, ਫਿਰ ਮੁੱਕਰ ਜਾਓ ਤੇ ਜਿਹੜਾ ਕੋਈ ਇੱਕ ਅੱਧਾ ਹੈ ਉਹਨੂੰ ਵੈਸੇ ਸਾਇਲੈਂਟ ਕਰ ਦਿਓ, ਉਹਨਾਂ ਦੇ ਥੱਲਿਓਂ ਹੀ ਜਿਹੜਾ ਉਹ ਕੁਰਸੀ ਖਿੱਚ ਲਓ, ਕਿਸੇ ਨੂੰ ਆਪਣਾ ਖਰੀਦ ਲਓ। ਔਰ ਉਹਨਾਂ ਨੇ ਇਸ ਪੀਰੀਅਡ ਦੇ ਵਿੱਚ ਇਹ BJP ਨੇ ਇਹ ਕੀਤਾ, ਇੰਪਲੀਮੈਂਟ ਵੀ ਨਹੀਂ ਕੀਤਾ। ਔਰ ਦੂਸਰੇ ਪਾਸੇ ਉੱਥੇ ਇੱਕ ਹੋਰ ਗਰੁੱਪ ਖੜਾ ਕਰ ਦਿੱਤਾ ਗਿਆ ਨਾਗਿਆਂ ਦੇ ਬਰਾਬਰ ਜੇ ਪੋਲੀਟੀਕਲੀ ਪਾਵਰ ਹਥਿਆਣ ਦੇ ਲਈ। ਔਰ ਮੈਂ ਅੱਜ ਖਬਰ ਨੂੰ ਇਸ ਲਈ ਡਿਸਕਸ ਕਰ ਰਹੇ ਹਾਂ ਕਿ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਆਲ ਇੰਡੀਆ ਕਾਂਗਰਸ ਕਮੇਟੀ ਦੇ ਜਿਹੜੇ ਇੰਚਾਰਜ ਨੇ ਮਿਸਟਰ ਅਜੋਏ ਕੁਮਾਰ ਔਰ ਨਾਗਾਲੈਂਡ ਕਾਂਗਰਸ ਦਾ ਮੁਖੀ ਕੇ ਥੈਰੀਰ। ਉਹਨਾਂ ਨੇ ਕੀ ਕਿਹਾ, ਕਾਂਗਰਸ ਐਕਿਊਜ਼ਸ BJP ਆਫ ਡਿਲੇਇੰਗ ਨਾਗਾ ਪੀਸ ਐਗਰੀਮੈਂਟ ਓਵਰ ਇਲੈਕਸ਼ਨ ਪਲਾਨਸ, ਕਿ ਉਹ ਆਪਣੀਆਂ, ਕਿਉਂਕਿ ਵਿੱਚੋਂ ਉਹਨਾਂ ਨੇ ਉਹਨਾਂ ਨੂੰ ਖੋਰਾ ਲਾਇਆ ਹੋਇਆ, ਆਪਣੀਆਂ ਉਹਨਾਂ ਦੀਆਂ ਨੇ there has been no solution in the past 7 years despite Modi's claim otherwise। ਹੁਣ ਅਦਰਵਾਈਜ਼ ਕੋਈ ਸਮਝੌਤਾ ਹੋ ਗਿਆ, ਸਭ ਕੁਝ ਹੋ ਗਿਆ। ਔਰ ਉਹਨਾਂ ਨੇ ਜਿਹੜਾ ਇਹ ਕਿਹਾ ਕਿ ਅੱਜ ਵੀ ਜਿਹੜੇ ਨੇ BJP ਡਿਲੇ ਇਸ ਲਈ ਕਰ ਰਹੀ ਹੈ ਕਿ ਉਹ ਥੱਲੋਂ ਦੀ ਖਿੱਚ ਕੇ ਕੁਰਸੀ ਇਲੈਕਸ਼ਨਾਂ ਜਿੱਤਣਾ ਚਾਹੁੰਦੀ ਹੈ, ਲੇਕਿਨ BJP is not interested in resolving
ਲੌਂਗ ਪੈਂਡਿੰਗ ਇਸ਼ੂ ਆਫ ਪੀਸ ਇਨ ਨਾਗਾਲੈਂਡ। ਔਰ ਉਹਨਾਂ ਨੇ ਕਿਹਾ ਕਿ ਨਾਗਾ ਗਰੁੱਪ NSCN ਜਿਹੜਾ ਉਹਨਾਂ ਨੇ ਬਣਾਇਆ ਉਹਦੀ ਮਦਦ ਨਾਲ ਉਹ ਚੋਣਾਂ ਤਾਂ ਜਿੱਤਣਾ ਚਾਹੁੰਦੀ ਹੈ, ਲੇਕਿਨ ਉਹ ਸੀਰੀਅਸ ਨਹੀਂ ਹੈ ਉਹਨੂੰ ਇੰਪਲੀਮੈਂਟ ਕਰਨ ਦੇ ਲਈ। ਔਰ 3 ਅਗਸਤ 2015 ਨੂੰ ਇਹ ਮੁਲਕ ਦੇ ਸਾਹਮਣੇ ਮੋਦੀ ਨੇ ਐਲਾਨ ਕੀਤਾ ਸੀ ਕਿ ਦੇ ਹੈਵ ਫਾਊਂਡ ਦਾ ਸੋਲੂਸ਼ਨ ਟੂ ਦਾ ਨਾਗਾ ਪ੍ਰੋਬਲਮ। ਉਹਨੇ ਮੋਦੀ ਨੇ ਮੁਲਕ ਨੂੰ ਦੇ ਸਾਹਮਣੇ ਝੂਠ ਬੋਲਿਆ ਕਿਉਂਕਿ 7 ਸਾਲ ਬੀਤਣ ਬਾਅਦ ਵੀ ਦੇਰ ਇਜ਼ ਨੋ ਸੋਲੂਸ਼ਨ ਟੂ ਦੈਟ। ਫਿਰ ਉਹਨਾਂ ਨੇ ਕਿਹਾ ਕਿ ਭਾਈ ਇਹ ਜਿਹੜਾ ਹੈ BJP ਦਾ ਇਲੈਕਸ਼ਨ ਡਿਪਾਰਟਮੈਂਟ ਹੈ ਇਹ ਅੱਜ ਕੱਲ੍ਹ ED ਨੂੰ ਇਹਨੂੰ ਕਹਿਣਾ ਹੋਏ ਵੀ ED ਅਦਰਵਾਈਜ਼ ਤਾਂ ਐਨਫੋਰਸਮੈਂਟ ਡਾਇਰੈਕਟੋਰੇਟ ਹੈ, ਪਰ ਉਹਨੇ ਕਿਹਾ ਐਨਫੋਰਸਮੈਂਟ ਡਾਇਰੈਕਟੋਰੇਟ ਨਹੀਂ ਹੈ, ਇਹ BJP ਦਾ ਇਲੈਕਸ਼ਨ ਡਿਪਾਰਟਮੈਂਟ ਹੈ। ਕਿਉਂਕਿ ਇਹਨਾਂ ਨੇ ਜਿਹਨੂੰ ਚੁੱਪ ਕਰਾਣਾ ਉਹਦੇ ਘਰ 'ਤੇ ਛਾਪੇ ਮਾਰ ਕੇ ਤੇ ਕੇਸਾਂ 'ਚ ਉਲਝਾ ਦਿੰਦੇ ਨੇ ਜੋ ਨਾਗਾਲੈਂਡ 'ਚ ਕਰ ਰਹੇ ਨੇ। ਔਰ ਇਸੇ ਤਰੀਕੇ ਨਾਲ ਜਿਹੜਾ ਦੂਸਰਿਆਂ ਨੂੰ ਉਹ ਖੁੱਲੀ ਛੁੱਟੀ ਦਿੱਤੀ ਉਹ ਜਿਹੜੇ ਇਹਨਾਂ ਨੂੰ ਜੁਆਇਨ ਕਰਦੇ ਨੇ। ਔਰ ਇੱਕ ਗੱਲ ਜਿਹੜੀ ਇਹਨੇ ਮਿਸਟਰ ਥੈਰਰੀ ਜਿਹੜਾ ਨਾਗਿਆਂ ਦਾ ਕਾਂਗਰਸ ਵੱਲੋਂ ਜਿਹੜਾ ਉੱਥੇ ਲੀਡਰ ਹੈ, ਇਹ ਬੜੀ ਉਹਨੇ ਇੰਪੋਰਟੈਂਟ ਗੱਲ ਕਹੀ ਔਰ ਕੋਟ ਉਹਦੀ ਇਹ ਹੈ ਕਿ ਵੀ ਇਨ 1940s ਯਾਨੀ ਕਿ 48 ਦੇ 47 ਤੋਂ ਬਾਅਦ ਨਾਗਾ ਪੀਪਲ ਹੈਡ ਏ ਚੋਇਸ ਟੂ ਚੂਜ਼ ਬਿਟਵੀਨ ਕਮਿਊਨਿਸਟ ਚਾਈਨਾ ਐਂਡ ਸੈਕੂਲਰ ਇੰਡੀਆ ਆਲਮੋਸਟ 75 years ago ਐਂਡ ਦੇ ਚੋਜ਼ ਇੰਡੀਆ। ਕਿ 75 ਸਾਲ ਪਹਿਲਾਂ ਨਾਗਿਆਂ ਦੇ ਸਾਹਮਣੇ ਇਹ ਚੋਇਸ ਸੀ ਕਿ ਕੀ ਉਹਨਾਂ ਨੇ ਸੈਕੂਲਰ ਇੰਡੀਆ ਦੇ ਨਾਲ ਅਲਾਈਅੰਸ ਕਰਨਾ ਜਾਂ ਕਮਿਊਨਿਸਟ ਚਾਈਨਾ ਦੇ ਨਾਲ ਜਾਣਾ 75 ਸਾਲ ਪਹਿਲਾਂ। ਜੀ ਟੁਡੇ the choice for people of Nagaland is, should we opt for communalism or should we go with communists because secularism is failing। ਉਹਨੇ ਕਿਹਾ ਹੁਣ 75 ਸਾਲ ਬਾਅਦ ਸਾਡੇ ਨਾਗਿਆਂ ਦੇ ਸਾਹਮਣੇ ਇਹ ਚੋਇਸ ਹੈ ਕਿ ਕੀ ਅਸੀਂ ਕਮਿਊਨਿਸਟ ਚਾਈਨਾ ਨਾਲ ਜਾਣਾ ਹੈ ਜਾਂ ਕਮਿਊਨਲ ਇੰਡੀਆ ਨਾਲ ਜਾਣਾ ਹੈ, ਫਿਰਕਾ ਦਰਾਨਾ ਹਿੰਦੂ ਤਵੀ ਇੰਡੀਆ। ਉਹਨੇ ਕਿਹਾ ਵੀ ਸਾਡੇ ਸਾਹਮਣੇ ਇਹੀ ਚੋਇਸ ਹੈ। ਉਹਨੇ ਕਿਹਾ ਕਿ ਵੀ ਇਹ ਸਾਡਾ ਇਹ ਪ੍ਰਾਈਮ ਮਿਨਿਸਟਰ ਝੂਠਾ ਹੈ ਮੋਦੀ, ਔਰ ਨਾਗਿਆਂ ਦੇ ਜਿਹੜੇ ਨਾਲ ਕੀਤਾ ਐਗਰੀਮੈਂਟ ਹੈ ਉਹਨੂੰ ਵੀ ਇੰਪਲੀਮੈਂਟ ਨਹੀਂ ਕੀਤਾ ਜਾ ਰਿਹਾ। ਸੋ ਮੈਨੂੰ ਇਹ ਲੱਗਾ ਕਿ ਵੀ ਜੇ ਅੱਜ ਓਪਨਲੀ, ਔਰ ਇਹ ਕਾਂਗਰਸ ਦਾ ਲੀਡਰ ਹੈ ਨਾਗਾਲੈਂਡ ਦੇ ਵਿੱਚ, ਇਹ ਕਹਿ ਰਿਹਾ ਹੈ ਕਿ 75 ਸਾਲ ਪਹਿਲਾਂ ਸੀ ਕਿ ਵੀ ਅਸੀਂ ਸੈਕੂਲਰ ਇੰਡੀਆ ਨਾਲ ਜਾਣਾ ਹੈ ਕਿ ਅਸੀਂ ਕਮਿਊਨਿਸਟ ਚਾਈਨਾ ਨਾਲ ਜਾਣਾ ਹੈ, ਅਸੀਂ ਸੈਕੂਲਰ ਇੰਡੀਆ ਚੂਜ਼ ਕੀਤਾ। ਪਰ 75 ਸਾਲ ਬਾਅਦ ਅਸੀਂ ਇੱਥੇ ਆ ਕੇ ਖਲੋ ਗਏ ਹਾਂ ਵੀ ਇਹ ਸੈਕੂਲਰ ਇੰਡੀਆ ਨਹੀਂ, ਇਹ ਕਮਿਊਨਲ ਇੰਡੀਆ। ਹੁਣ ਸਾਡੇ ਸਾਹਮਣੇ ਇਹ ਚੋਇਸ ਹੈ ਵੀ ਅਸੀਂ ਕਮਿਊਨਲ ਇੰਡੀਆ ਨਾਲ ਜਾਣਾ ਹੈ ਕਿ ਕਮਿਊਨਿਸਟ ਚਾਈਨਾ ਨਾਲ ਜਾਣਾ ਹੈ। ਇਹ ਬਹੁਤ ਸਟਰੋਂਗ ਸਟੇਟਮੈਂਟ ਹੈ ਔਰ ਅਸੀਂ ਸਮਝਦੇ ਹਾਂ ਵੀ ਆਉਣ ਵਾਲੇ ਪੀਰੀਅਡ 'ਚ ਜਿਹੋ ਜਿਹਾ ਵਿਹਾਰ ਇਹ ਚਾਈਨਾ ਦੇ ਨਾਲ ਵੀ ਇੰਡੀਆ ਵਾਲੇ ਕਰ ਰਹੇ ਨੇ, ਉਸ ਦੇ ਥੱਲੇ ਮੇਰਾ ਖਿਆਲ ਹੈ ਕਿ ਚਾਈਨਾ ਵੀ ਇਸ ਸੈਪਰੇਟ ਨਾਗਾਲੈਂਡ ਦੀ ਮੂਵਮੈਂਟ ਨੂੰ ਸਪੋਰਟ ਕਰੇਗਾ। ਔਰ ਇਹ ਜਿਹੜਾ ਨਾਗਿਆਂ ਦਾ ਇਹ ਮੂਡ ਹੈ, ਔਰ ਇਹ ਕਾਂਗਰਸ ਦਾ ਲੀਡਰ ਕਹਿ ਰਿਹਾ ਕੋਈ ਨਾਗੇ ਰਿਬੈਲਸ ਜਿਹੜੇ ਨੇ ਉਹਨਾਂ 'ਚ ਕਿੰਨਾ ਗੁੱਸਾ ਹੋਏਗਾ ਇਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ। ਜੀ ਰਾਜ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ ਫਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।